ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਅਤੇ ਨਾਲ ਹੀ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਨਵੇਂ ਸਾਲ ਦੀਆਂ 2017 ਦੀਆਂ ਲੱਖ ਲੱਖ ਮੁਬਾਰਕਾਂ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ, ਜਿਹੜੇ ਕਿ ਹਮੇਸ਼ਾ ਹੀ ਕੌਮੀ ਮਸਲਿਆਂ ਵਾਸਤੇ ਤਤਪਰ ਰਹਿੰਦੇ ਨੇ ਤੇ ਉਹਨਾਂ ਨੂੰ ਵੱਖ-ਵੱਖ ਥਾਵਾਂ ਤੇ ਜਾਣਾ ਪੈਂਦਾ ਹੈ ਕੌਮੀ ਮਸਲਿਆਂ ਵਾਸਤੇ, ਤੇ ਉਹ ਇਸ ਟਾਈਮ ਕੈਲੀਫੋਰਨੀਆ ਦੀ ਧਰਤੀ ਤੇ ਹਨ ਤੇ ਉਹਨਾਂ ਨਾਲ ਅੱਜ ਆਪਾਂ ਗੱਲਬਾਤ ਕਰਾਂਗੇ ਸਕਾਈਪ ਰਾਹੀਂ, ਜਿਹੜੇ ਕਿ ਹੁਣ ਸਾਡੇ ਨਾਲ ਜੁੜ ਚੁੱਕੇ ਨੇ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਡਾਕਟਰ ਸਾਹਿਬ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ ਤੇ ਨਾਲ ਹੀ ਤੁਹਾਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ। ਬਹੁਤ ਬਹੁਤ ਸ਼ੁਕਰੀਆ, ਔਰ ਤੁਹਾਨੂੰ ਵੀ ਔਰ ਸਾਰੇ ਟੀਵੀ 84 ਦੇ ਦਰਸ਼ਕਾਂ ਸਰੋਤਿਆਂ ਨੂੰ ਸਾਡੀ ਟੀਵੀ 84 ਦੀ ਸਾਰੀ ਟੀਮ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਜੀ। ਡਾਕਟਰ ਸਾਹਿਬ, ਤੇ ਨਵਾਂ ਵਰ੍ਹਾ ਸਾਰਿਆਂ ਲਈ ਖੁਸ਼ੀਆਂ ਭਰਪੂਰ, ਖਿੜਿਆ ਭਰਪੂਰ ਹੋਏ ਔਰ ਕੌਮੀ ਨਿਸ਼ਾਨਾ ਖਾਲਿਸਤਾਨ, ਜਿਸ ਦੇ ਲਈ 30 ਮਿਲੀਅਨ ਸਿੱਖ ਕੌਮ ਪਿਛਲੇ ਲਗਭਗ 3 ਦਹਾਕਿਆਂ ਤੋਂ ਜੂਝ ਰਹੀ ਹੈ, ਇਹ ਨਿਸ਼ਾਨਾ ਸਾਡਾ ਹੋਰ ਵੀ ਕਰੀਬ ਆਏ ਔਰ ਉਸ ਦੇ ਲਈ ਅਸੀਂ ਆਪਣਾ ਬਣਦਾ ਯੋਗਦਾਨ ਵੀ ਪਾਈਏ। ਜੀ ਡਾਕਟਰ ਸਾਹਿਬ, ਬਿਲਕੁਲ। ਅੱਜ 3 ਜਨਵਰੀ 2017 21 ਪੋਹ ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ ਤੇ ਡਾਕਟਰ ਸਾਹਿਬ, ਜਿਸ ਤਰ੍ਹਾਂ ਕਿ ਤੁਸੀਂ ਅੱਜ ਸਾਡੇ ਦਰਸ਼ਕਾਂ ਦੇ ਰੂਬਰੂ ਹੋ ਰਹੇ ਹੋ ਕੈਲੀਫੋਰਨੀਆ ਰਾਹੀਂ, ਤਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਜਿਹੜਾ ਨਵਾਂ ਸਾਲ ਹੈ ਤੁਸੀਂ ਉੱਥੇ ਮਨਾਇਆ ਹੈ, ਉੱਥੇ ਜਿਹੜੇ ਕਾਰਜ ਕੀਤੇ ਨੇ ਉਹਨਾਂ ਬਾਰੇ ਸਾਡੇ ਦਰਸ਼ਕਾਂ ਨਾਲ ਜਿਹੜਾ ਸਾਂਝ ਪਾਓ। ਦੇਖੋ, ਮੈਂ ਮਾਫੀ ਚਾਹੁੰਦਾ ਕਿ ਅੱਜ ਅਸੀਂ ਲਾਈਵ ਜਿਵੇਂ ਅੱਗੇ ਮੈਸੇजेस ਲੈਂਦੇ ਹਾਂ ਉਹ ਨਹੀਂ ਲੈ ਪਾਵਾਂਗੇ ਜੀ, ਕਿ ਕੈਲੀਫੋਰਨੀਆ ਚ ਉੱਪਰੋਂ ਥੱਲੇ 3-4 ਡਿਫਰੈਂਟ ਪ੍ਰੋਗਰਾਮ ਨੇ ਔਰ ਮੁੱਖ ਤੌਰ ਦੇ ਉੱਤੇ ਨਿਊ ਈਅਰ ਈਵ ਦੇ ਮੌਕੇ ਤੇ 31 ਦਸੰਬਰ ਦੀ ਸ਼ਾਮ ਇਸ ਵੈਸਟਰਨ ਖਿੱਤੇ ਦੇ ਸਭ ਤੋਂ ਵੱਡੇ ਗੁਰਦੁਆਰਾ ਸਾਹਿਬ ਫਰੀਮੌਂਟ ਦੇ ਵਿੱਚ ਸਿੱਖ ਕੌਮ ਦੇ ਨਾਂ ਸੁਨੇਹਾ ਦੇਣ ਦੇ ਲਈ ਮੈਂ ਹਾਜ਼ਰ ਸੀ ਜੀ। ਔਰ ਜਿਵੇਂ ਫਰੀਮੌਂਟ ਸੀ ਜਾਂ ਜਿੱਥੇ ਵੀ ਦੁਨੀਆ ਭਰ ਦੀਆਂ ਰਿਪੋਰਟਸ ਜਦੋਂ ਮੈਂ ਦੇਖਦਾ ਕੈਲੀਫੋਰਨੀਆ ਦੇ ਵੀ ਅੱਡ-ਅੱਡ ਗੁਰਦੁਆਰਿਆਂ 'ਚ ਔਰ ਈਸਟ ਕੋਸਟ ਦੇ ਵੀ, ਉੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਇਸ ਦਿਨ ਗੁਰੂ ਦਰਬਾਰ ਦੇ ਵਿੱਚ ਹਾਜ਼ਰ ਹੋਈਆਂ ਔਰ ਥਾਂ-ਥਾਂ ਤੇ ਜਿਵੇਂ ਕਿ ਬਹੁਤ ਸਾਰਿਆਂ ਦੀਆਂ ਜਿਹੜੀਆਂ ਵੀਡੀਓਜ਼ ਵੀ ਸੋਸ਼ਲ ਨੈਟਵਰਕਿੰਗ ਤੇ ਆਈ ਹੈ ਪਾਸਟ ਮਿਡਨਾਈਟ ਪ੍ਰੋਗਰਾਮ ਵਿੱਚ ਜੀ, ਜਿਹੜਾ ਖਾਲਿਸਤਾਨ ਦੀ ਅਸੀਂ ਇਹ ਸਮਝਦੇ ਹਾਂ ਕਿ ਜਿਵੇਂ ਅੱਗੇ ਵੀ ਮੈਂ ਕਿਹਾ ਸੀ ਕਿ ਸਾਡੇ ਬਜ਼ੁਰਗ ਜਿਹੜੇ ਇੱਥੇ ਆਏ ਕਈ ਦਹਾਕੇ ਪਹਿਲਾਂ, ਲਗਭਗ 1 ਸੈਂਚੁਰੀ ਪਹਿਲਾਂ, ਉਹਨਾਂ ਨੇ ਇਹ ਦੇਖਿਆ ਵੀ ਜਿਹੜੀ ਕਲਚਰ ਦੀ ਮਾਰ ਹੁੰਦੀ ਹੈ ਉਸ ਨੂੰ ਤੁਸੀਂ ਮੋੜ ਨਹੀਂ ਸਕਦੇ, ਉਹ ਇੱਕ ਅਮੋੜ ਕਿਸਮ ਦਾ ਕਲਚਰ ਦਾ ਇੰਪੈਕਟ ਹੁੰਦਾ ਪਰ ਉਸ ਨੂੰ ਤੁਸੀਂ ਇੱਕ ਚੰਗੀ ਦਿਸ਼ਾ ਦੇ ਸਕਦੇ ਹੋ। ਸੋ ਨਵੇਂ ਸਾਲ ਦੇ ਮੌਕੇ ਦੇ ਉੱਤੇ ਇੱਥੋਂ ਦੇ ਵੈਸਟਰਨ ਕਲਚਰ ਦੇ ਮੁਤਾਬਕ ਕਲੱਬ ਕਲਚਰ ਹੀ ਸੀ ਔਰ ਅਸੀਂ ਦੇਖਦੇ ਹਾਂ ਵੀ ਅੱਜ ਕਿਵੇਂ ਭਾਰਤ ਦੇ ਵਿੱਚ ਵੀ ਜਿਹੜੀ ਘਟਨਾ ਬੈਂਗਲੁਰੂ ਦੇ ਵਿੱਚ ਹੋਈ, ਇੱਕ ਵੱਡੀ ਗਿਣਤੀ 'ਚ, ਹਜ਼ਾਰਾਂ ਦੀ ਗਿਣਤੀ 'ਚ ਮਿਡਨਾਈਟ ਉਹੀ ਨਾਚ ਗਾਣ ਕਲਚਰ ਦੇ ਥੱਲੇ ਕਿਵੇਂ ਬਹੁਤ ਸਾਰੀਆਂ ਬੱਚੀਆਂ ਦੇ ਨਾਲ, ਬੀਬੀਆਂ ਦੇ ਨਾਲ ਬਦ ਕੀਤੀ ਗਈ, ਇਸ ਵੇਲੇ ਇਹ ਉੱਥੋਂ ਖਬਰ ਬਣੀ ਹੋਈ ਹੈ। ਸੋ ਇੱਥੇ ਵੀ ਇਸ ਕਿਸਮ ਦਾ ਹੀ ਕਲਚਰ ਮਿਡਨਾਈਟ ਜਾਂ ਪਾਸਟ ਮਿਡਨਾਈਟ, ਨਿਊ ਈਅਰ ਈਵ ਮੌਕੇ ਇਸ ਕਿਸਮ ਦੇ ਪ੍ਰਭਾਵ ਸਨ। ਸੋ ਉਹਨਾਂ ਨੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਜਿਹੜਾ ਇਸ ਦਿਨ ਸੈਲੀਬ੍ਰੇਟ ਕਰਨ ਦੀ ਪਰੰਪਰਾ ਕੀਤੀ। ਜਿਸ ਤੌਰ ਤੇ ਅੱਜ ਅਸੀਂ ਦੇਖਦੇ ਹਾਂ ਕਿ ਇਹ ਹਰ ਗੁਰਦੁਆਰੇ 'ਚ ਸਾਲ ਦਾ ਸਭ ਤੋਂ ਵੱਡਾ ਇਕੱਠ ਹੁੰਦਾ ਔਰ ਹਰ ਥਾਂ ਤੇ, ਜਿਵੇਂ ਮੈਂ ਫਰੀਮੌਂਟ ਦਾ ਜ਼ਿਕਰ ਕੀਤਾ ਕਿ ਬੇਸ਼ੱਕ ਮਿਡਨਾਈਟ ਤੱਕ ਦੀਵਾਨ ਜਾਂ ਪਾਸਟ ਮਿਡਨਾਈਟ ਵੀ ਚੱਲਿਆ, ਇੱਥੇ ਤਾਂ ਸਵੇਰ ਤੱਕ ਕੀਰਤਨ ਹੁੰਦਾ ਹੈ, ਲੇਕਿਨ 9-9:30 ਵਜੇ ਹੀ ਲਗਭਗ ਮੀਲ ਦੂਰ ਤੱਕ ਜਿਵੇਂ ਪਾਰਕਿੰਗ ਦੀ ਸਮੱਸਿਆ ਸ਼ੁਰੂ ਹੋ ਗਈ ਸੀ ਕਿਉਂਕਿ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਨੇ ਪਹੁੰਚਦੀਆਂ ਨੇ। ਔਰ ਫਰੀਮੌਂਟ ਗੁਰਦੁਆਰਾ ਸਾਹਿਬ ਦੀ ਖਾਸੀਅਤ ਇੱਕ ਇਹ ਵੀ ਹੈ ਕਿ ਇਹ ਸਮੁੱਚਾ ਇਹ ਗੁਰਦੁਆਰਾ ਸਾਹਿਬ ਖਾਲਿਸਤਾਨ ਦੇ ਸ਼ਹੀਦਾਂ ਦੀ ਯਾਦ ਸਮਰਪਿਤ ਹੈ। ਪਰ ਮੈਂ ਪਹਿਲੇ ਜਿਹੜੇ ਕੁਛ ਵਰੇ ਨੇ, ਲਗਭਗ 6-7 ਸਾਲ ਕੈਲੀਫੋਰਨੀਆ ਦੀ ਉਸ ਬੈਲਟ 'ਚ ਗੁਜ਼ਾਰੇ ਨੇ, ਬੇ ਏਰੀਆ 'ਚ, ਔਰ 1994 ਐਂਡ 55 ਬਿਗਨਿੰਗ 'ਚ ਅਸੀਂ ਵਾਸ਼ਿੰਗਟਨ DC ਗਏ ਔਰ ਖਾਲਿਸਤਾਨ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਇਸ ਗੁਰਦੁਆਰਾ ਸਾਹਿਬ ਪ੍ਰਤੀ ਬਹੁਤ ਜ਼ਿਆਦਾ ਜਿੱਥੇ ਸ਼ਰਧਾ ਹੈ ਉੱਥੇ
ਸੰਗਤਾਂ ਇਹ ਵੀ ਮਹਿਸੂਸ ਕਰਦੀਆਂ ਨੇ ਕਿ ਇੱਥੋਂ ਰੈਵੋਲੂਸ਼ਨਰੀ ਆਵਾਜ਼ ਨਿਕਲਦੀ ਹੈ, ਰੈਵੋਲੂਸ਼ਨਰੀ ਪ੍ਰੋਗਰਾਮ ਹੁੰਦੇ ਨੇ। ਹਾਲਾਂਕਿ ਇੰਡੀਅਨ ਐਮਬੈਸੀਜ਼ ਕੌਂਸੂਲੇਟਸ ਦਾ ਇਹ ਯਤਨ ਹੈ ਕਿਵੇਂ ਇਸ ਗੁਰਦੁਆਰੇ ਦੇ ਵਿੱਚ ਗੈਰ ਪੰਥਕ ਕਬਜ਼ਿਆਂ ਦਾ ਜਿਹੜਾ ਉਹ ਕਬਜ਼ਾ ਕਰਵਾਇਆ ਜਾਏ। ਹਰ ਵਾਰ ਇਲੈਕਸ਼ਨ ਹੁੰਦੀ ਹੈ ਔਰ ਪਿਛਲੀ ਵਾਰ ਵੀ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਪੰਥਕ ਖਾਲਿਸਤਾਨ ਨੂੰ ਸਮਰਪਿਤ ਨੇ ਉਹਨਾਂ ਨੂੰ ਜਿੱਤ ਹਾਸਲ ਹੋਈ। ਸੋ ਜ਼ਾਹਰ ਹੈ ਕਿ ਦੀਵਾਨ ਦੇ ਵਿੱਚ ਜਿੱਥੇ ਇੱਕ ਪੂਰਾ ਧਾਰਮਿਕ ਮਾਹੌਲ ਸੀ, ਸੇਵਾ ਦੇ ਪੱਖ ਤੋਂ ਹਰ ਥਾਂ ਵਾਂਗ ਜਿਵੇਂ ਨਿਊਯਾਰਕ, ਰਿਚਮੰਡ ਹਿੱਲ ਜਾਂ ਗੁਰਦੁਆਰਾ ਬਾਬਾ ਮੱਖਣ ਸ਼ਾਹ ਰਬਾਣਾ ਸਿੱਖ ਸੈਂਟਰ ਵਰਗੇ ਪ੍ਰਮੁੱਖ ਗੁਰਦੁਆਰਾ ਸਾਹਿਬਾਨ ਹੁੰਦੇ ਕਿ ਅੱਡ-ਅੱਡ ਸਟਾਲ, ਖਾਣ ਪੀਣ ਦੀਆਂ ਚੀਜ਼ਾਂ, ਇੱਕ ਦੂਸਰਾ ਮੇਲੇ ਵਰਗਾ ਮਾਹੌਲ ਵੀ ਬਾਹਰ ਹੁੰਦਾ ਹੈ, ਪਰ ਅੰਦਰ ਪੂਰੀ ਤਰ੍ਹਾਂ ਧਾਰਮਿਕ ਰੰਗ ਚ ਰੰਗਿਆ ਔਰ ਕੌਮੀ ਜਿਹੜਾ ਨਿਸ਼ਾਨ ਹੈ ਉਸ ਦੀ ਗੱਲ ਮੈਂ ਸੰਗਤ ਨੂੰ ਸੰਬੋਧਨ ਕਰਦੇ ਹਾਂ। ਜਿਵੇਂ ਅਸੀਂ ਆਪਣੇ ਲਾਸਟ ਪ੍ਰੋਗਰਾਮ 30 ਦਸੰਬਰ ਦੇ ਵਿੱਚ ਆਪਣੇ ਦਰਸ਼ਕਾਂ ਦੇ ਨਾਲ ਵੀ ਇਹੀ ਵਿਚਾਰ ਸਾਂਝੇ ਕੀਤੇ ਸੀ। ਲਗਭਗ ਗੱਲਾਂ ਉਹੀ ਹੁੰਦੀਆਂ ਨੇ, ਉਹਨਾਂ ਨੂੰ ਤੁਸੀਂ ਹਰ ਮਾਹੌਲ ਦੇ ਮੁਤਾਬਕ ਕੋਈ ਥੋੜਾ ਬਹੁਤ ਅੱਗੇ ਪਿੱਛੇ ਕਰਕੇ ਕਹਿੰਦੇ ਹੋ। ਗੱਲ ਇਹੀ ਹੈ ਕਿ ਜਿੱਥੇ ਅਸੀਂ ਦੁਨੀਆ ਦੇ ਵਿੱਚ ਅੱਜ 2017 ਦੀ ਆਮਦ ਦੀ ਗੱਲ ਕਰਦੇ ਹਾਂ, ਇਸ ਦਾ ਸੰਬੰਧ ਈਸਾਈਅਤ ਨਾਲ ਭਾਵੇਂ ਜੁੜਿਆ ਹੋਇਆ, ਪਰ ਈਸਾਈਅਤ ਦੀ ਵੀ ਜੇ ਚੜ੍ਹਦੀ ਕਲਾ ਨਾ ਹੁੰਦੀ, ਪੋਲੀਟੀਕਲ ਪਾਵਰ ਉਹਨਾਂ ਕੋਲ ਨਾ ਹੁੰਦੀ, ਰੋਮਨ ਐਮਪਾਇਰ ਕ੍ਰਿਸਚੈਨਿਟੀ ਨਾ ਅਡਾਪਟ ਕਰਦਾ ਔਰ ਦੁਨੀਆ ਭਰ ਦੇ ਵਿੱਚ ਫਿਰ ਯੂਰਪੀਅਨ ਕਲੋਨੀਅਲ ਪਾਵਰਸ ਨਾ ਜਾਂਦੀਆਂ, ਤੇ ਉਹਨਾਂ ਦਾ ਇਹ ਵਰ੍ਹਾ ਜਿਹੜਾ ਹੈ ਐਨੋ ਡੈਨੀ ਦਾ ਈਅਰ ਆਫ ਆਵਰ ਲਾਰਡ ਨਾਲ ਜੁੜਿਆ ਹੋਇਆ, ਅੱਜ ਸਾਰੇ 7 ਬਿਲੀਅਨ ਲੋਕਾਂ ਦੀ ਡੈਸਟਨੀ ਦਾ ਵਰ੍ਹਾ ਹੀ ਨਾ ਬਣਿਆ ਹੁੰਦਾ ਕਿ ਵੀ ਇਹਦੇ ਨਾਲ ਹੀ ਦੁਨੀਆ ਦੇ ਵਿੱਚ ਕੋਈ ਇੰਟਰਨੈਸ਼ਨਲ ਆਰਗੇਨਾਈਜੇਸ਼ਨਸ ਹੋਣ। ਬਹੁਤੇ ਮੁਲਕਾਂ ਦੇ ਕਾਰ ਵਿਹਾਰ ਜਿਹੜੇ ਨੇ ਇਹਦੇ ਮੁਤਾਬਕ ਚੱਲਦੇ ਨੇ। ਇਸੇ ਤਰ੍ਹਾਂ ਅਸੀਂ ਪੋਲੀਟੀਕਲ ਪਾਵਰ ਕਿਵੇਂ ਇਸਲਾਮ ਜਿਸ ਦਾ ਆਪਣਾ ਆਪਣਾ ਸਾਲ ਹਿਜਰੀ ਸੰਮਤ ਹੈ, ਹਜ਼ਰਤ ਮੁਹੰਮਦ ਸਾਹਿਬ ਦੇ ਮਦੀਨਾ ਹਿਜਰਤ ਕਰਨ ਨਾਲ ਜੁੜਿਆ ਹੋਇਆ ਹੈ। ਇਹ ਵੀ ਦੁਨੀਆ ਦੇ 55 ਤੋਂ ਜ਼ਿਆਦਾ ਇਸਲਾਮਿਕ ਮੁਲਕਾਂ ਦੇ ਵਿੱਚ ਹਿਜਰੀ ਕੈਲੰਡਰ ਨੂੰ ਮਾਨਤਾ ਹਾਸਲ ਹੈ, ਤੇ ਇਹ ਵੀ ਪੋਲੀਟੀਕਲ ਪਾਵਰ ਦੀ ਬਦੌਲਤ ਹੈ ਕਿ ਜਿਹਦੇ ਕਰਕੇ ਜੇ ਤੁਹਾਡੇ ਕੋਲ ਆਪਣੀ ਕਿਸਮਤ ਆਪ ਫੜਨ ਦਾ ਹੁੰਦਾ, ਫਿਰ ਤੁਹਾਡੀਆਂ ਵੈਲਿਊਜ਼ ਜਿਹੜੀਆਂ ਨੇ ਉਹ ਸਮਾਜ ਦੇ ਉੱਤੇ ਜਿਹੜੀਆਂ ਨੇ ਉਹ ਹਾਵੀ ਹੁੰਦੀਆਂ ਨੇ। ਤੁਹਾਡੇ ਸੰਮਤ ਚੱਲਦੇ ਨੇ, ਤੁਹਾਡੀਆਂ ਹੌਲੀਡੇਜ਼ ਜਿਵੇਂ ਕ੍ਰਿਸਮਸ ਤੋਂ ਲੈ ਕੇ ਨਿਊ ਈਅਰ ਤੱਕ ਆਟੋਮੈਟਿਕਲੀ ਹੌਲੀਡੇ ਸੀਜ਼ਨ ਜਿਹਦਾ ਸੰਬੰਧ ਅਗੇਨ ਕ੍ਰਿਸਚੀਅਨਿਟੀ ਦੇ ਨਾਲ ਜਾ ਕੇ ਜੁੜਦਾ, ਪਰ ਅੱਜ ਇਹ ਜਿਹੜਾ ਡੋਮੀਨੇਟ ਕਲਚਰ ਦਾ ਹਿੱਸਾ ਹੁੰਦੇ, ਘਰਾਂ 'ਚ ਕ੍ਰਿਸਮਸ ਵੀ ਲੱਗਦੇ ਨੇ, ਪਰ ਇਹ ਜਿਹੜਾ ਪੋਲੀਟੀਕਲ ਪਾਵਰ ਦਾ ਕ੍ਰਿਸ਼ਮਾ ਹੁੰਦਾ। ਔਰ ਮੈਂ ਇਸ ਗੱਲ ਦੀ ਯਾਦ ਦਹਾਨੀ ਕਰਵਾਈ ਕਿ ਲਗਭਗ 170 ਸਾਲ ਦੇ ਕਰੀਬ ਪਹਿਲਾਂ ਤੱਕ ਸਾਡੇ ਕੋਲ 1.5 ਲੱਖ ਮੁਰੱਬਾ ਮੀਲ ਵਾਲੀ ਆਪਣੀ ਜਿਹੜੀ ਸਰਕਾਰੇ ਖਾਲਸਾ ਦੀ ਹੋਂਦ, ਜਿੱਥੇ ਅੱਜ ਵੀ ਜਦੋਂ ਪੁਰਾਣੀਆਂ ਇਮਾਰਤਾਂ ਹਵੇਲੀਆਂ ਨੂੰ ਕਿਹਾ ਜਾਂਦਾ ਹੈ ਕਿ ਉਸ ਦੀ ਉਸਾਰੀ ਤੇ ਨਿੱਕੀਆਂ ਇੱਟਾਂ ਨੂੰ ਨਾਨਕਸ਼ਾਹੀ ਇੱਟਾਂ ਕਿਹਾ ਜਾਂਦਾ ਹੈ, ਪਰ ਉਹ ਪੀਰੀਅਡ ਸੀ ਜਦੋਂ ਕਿ ਯੂਰਪ ਦੇ 50 ਤੋਂ ਜ਼ਿਆਦਾ ਜਿਹੜੇ ਆਫੀਸ਼ੀਅਲ ਜਿਨ੍ਹਾਂ ਦੇ ਵਿੱਚ ਮਿਲਟਰੀ ਜਨਰਲ, ਡਾਕਟਰ ਔਰ ਹੋਰ ਖਿੱਤਿਆਂ ਦੇ ਮਾਹਰ ਉਹ ਸਰਕਾਰੇ ਖਾਲਸਾ ਦੇ ਵਿੱਚ ਆ ਕੇ ਨੌਕਰੀ ਕਰਦੇ ਸਨ ਔਰ ਉਸ ਦੀਆਂ ਸ਼ਰਤਾਂ ਦੇ ਪਾਬੰਦ ਸਨ। ਸੋ ਇਹੀ ਯਾਦ ਦਹਾਨੀ ਮੈਂ ਕਰਵਾਈ ਕਿ ਅੱਜ ਕੀ ਕਾਰਨ ਹੈ ਕਿ 30 ਮਿਲੀਅਨ ਸਿੱਖ ਕੌਮ ਜਿਸ ਦੇ ਕੋਲ ਨੇਸ਼ਨ ਸਟੇਟ ਦੇ ਸਾਰੇ ਹੀ ਜਿਹੜੇ ਮੁੱਢੇ ਜਿਹੜੇ ਜ਼ਰੂਰਤਾਂ ਹੁੰਦੀਆਂ ਨੇ ਜਾਂ ਨੁਕਤੇ ਹੁੰਦੇ ਨੇ ਉਹ ਮੌਜੂਦ ਨੇ। ਅਸੀਂ ਜਿਹੜਾ ਅੱਜ 5 ਮਿਲੀਅਨ ਜਿਹੜੇ ਸਿੱਖ ਭਾਰਤ ਦੇ ਨਕਸ਼ੇ ਦੀ ਕੈਦ ਤੋਂ ਬਾਹਰ, ਅਸੀਂ ਦੁਨੀਆ ਦੇ 150 ਤੋਂ ਜ਼ਿਆਦਾ ਮੁਲਕਾਂ ਦੇ ਵਿੱਚ ਆਜ਼ਾਦੀ ਦੇ ਰੰਗ ਨੂੰ ਵੀ ਮਾਣਦੇ ਹਾਂ, ਆਜ਼ਾਦੀ ਦੇ ਨਾਲ ਜੀਵਨ ਵੀ ਜਿਉਂਦੇ ਔਰ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ, ਭਾਵੇਂ ਉਹ ਫਰਾਂਸ 'ਚ ਪੱਗ ਦਾ ਮੁੱਦਾ ਹੋਏ ਜਾਂ ਯੂਰਪੀਅਨ ਯੂਨੀਅਨ ਦੇ ਔਰ ਨਾਰਥ ਅਮਰੀਕਾ 'ਚ ਅੱਜ ਜ਼ੀਨੋਫੋਬੀਆ ਦੇ ਥੱਲੇ ਜਾਂ ਇਸਲਾਮੋਫੋਬੀਆ ਦੇ ਥੱਲੇ ਅਸੀਂ ਸ਼ਿਕਾਰ ਹੋ ਰਹੇ ਹੋਈਏ, ਪਰ ਇਹਦੇ ਬਾਵਜੂਦ ਇਹਨਾਂ ਮੁਲਕਾਂ ਦੇ ਵਿੱਚ ਕਾਨੂੰਨੀ ਤੌਰ ਤਰੀਕੇ ਨੇ, ਹੋਰ ਤੁਹਾਡੇ ਪ੍ਰੈਸ਼ਰ ਨੇ, ਪਰ ਅਸੀਂ ਆਪਣੇ ਹੋਮਲੈਂਡ ਦੇ ਵਿੱਚ ਜਿਸ ਨੂੰ ਲਿਬਰੇਟ ਕਰਵਾਉਣ ਦੇ ਲਈ ਲਗਭਗ 1 ਸਦੀ ਖਾਲਸੇ ਨੇ ਘੋੜਿਆਂ ਦੀਆਂ ਕਾਠੀਆਂ ਤੋਂ ਆਪਣਾ ਘਰ ਬਣਾਇਆ। ਉਹ ਬੇਸ਼ੱਕ ਮੁਗਲ ਸਾਮਰਾਜ ਹੋਏ, 22 ਤਾਰ ਦੇ ਪਹਾੜੀ ਹਿੰਦੂ ਰਾਜਿਆਂ ਦਾ ਜਿਹੜਾ ਉਹ ਨਾ ਪੱਖੀ ਰਾਜ ਹੋਏ, ਜਾਂ ਜਿਹੜਾ ਧਾੜਵੀ ਹੋਣ ਜਿਹੜੇ ਕਿ ਦਰਾ ਖੈਬਰ ਪਾਰ ਤੋਂ ਆ ਕੇ ਹਰ ਚੌਥੇ ਦਿਨ ਉਸ ਦਰਿਆਵਾਂ ਦੀ ਧਰਤੀ ਨੂੰ, ਉਹਦੇ 'ਚ ਕੋਈ ਸਿੱਖ ਹਿੰਦੂ ਮੁਸਲਮਾਨ ਦਾ ਤਾਲੁਕ ਨਹੀਂ ਸੀ। ਜਿਹੜੇ ਨੇ ਅੱਜ ਵੀ ਪੰਜਾਬ ਦੀਆਂ ਬੋਲੀਆਂ 'ਚ ਇਹ ਬੋਲੀ ਹੈ ਕਿ ਖਾਧਾ ਪੀਤਾ ਲਾਹੇ ਦਾ ਰਹਿੰਦਾ ਅਹਿਮਦ ਸ਼ਾਹ ਦਾ। ਸੋ ਜ਼ਾਹਰ ਹੈ ਕਿ ਜਿਹੜੇ ਇਹ ਇਨਵੇਡਰ ਹੁੰਦੇ ਨੇ, ਲੁਟੇਰੇ ਹੁੰਦੇ ਨੇ,
ਇਹਨਾਂ ਦਾ ਕੋਈ ਮਜ਼ਹਬ ਨਾਲ, ਧਰਮ ਨਾਲ ਜਾਂ ਦੂਜਾ ਸਬੰਧ ਨਹੀਂ ਹੁੰਦਾ, ਲੁੱਟਮਾਰ ਹੁੰਦਾ। ਔਰ ਇਹੀ ਲੁੱਟਮਾਰ ਨੂੰ ਹੀ ਗੁਰੂ ਨਾਨਕ ਸਾਹਿਬ ਨੇ ਪਾਪ ਕੀ ਜੰਜ ਦਾ ਕਾਬਲੋਂ ਧਾਇਆ, ਜੋ ਵੀ ਮੰਗੇ ਦਾਨਵੇ ਲਾ ਲੋ। ਬਾਬਰ ਦੇ ਹਮਲੇ ਵੇਲੇ ਇਹ ਗੱਲ ਯਾਦ ਦਹਾਨੀ ਇਸ ਗੱਲ ਦੀ ਕਰਵਾਈ ਸੀ। ਸੋ ਮੈਂ ਇਹ ਯਾਦ ਕਰਵਾਇਆ ਔਰ ਇਸ ਪ੍ਰੋਗਰਾਮ ਨੂੰ ਬਹੁਤ ਸਾਰੇ ਜਿਹੜੇ ਹੋਰ ਮੀਡੀਆ ਗੈਜਟਸ ਨੇ ਔਰ ਰੇਡੀਓ, ਫੇਸਬੁੱਕ ਤੇ ਵੀ ਲਾਈਵ ਬ੍ਰੌਡਕਾਸਟ ਕੀਤਾ ਜਾ ਰਿਹਾ ਸੀ ਕਿ ਅੱਜ ਅਸੀਂ ਆਪਣੀ ਧਰਤੀ ਦੇ ਉੱਤੇ ਇਸ ਕਿਸਮ ਦੀ ਗੁਲਾਮੀ ਦਾ ਸ਼ਿਕਾਰ ਹੈ ਕਿ ਸਾਡੇ ਇਸ਼ਟ ਗੁਰੂ ਗ੍ਰੰਥ ਸਾਹਿਬ ਇਹਨਾਂ ਪ੍ਰਤੀ ਅੱਜ ਅਸੀਂ ਸਮਰਪਿਤ ਹੋਣ, ਹਰ ਗੁਰਦੁਆਰੇ ਚ ਆਏ ਹਾਂ। ਅਸੀਂ ਅੱਧੀ ਰਾਤ ਤੱਕ ਦਾ ਸਮਾਂ ਗੁਰੂ ਚਰਨਾਂ ਚ ਗੁਜ਼ਾਰਨਾ। ਅੱਜ ਸਾਡੀ ਆਪਣੀ ਧਰਤੀ ਤੇ ਪਿਛਲੇ 1 ਸਾਲ ਚ 2015 ਤੋਂ ਜਿਹੜੀ ਗੱਲ ਦੀ ਸ਼ੁਰੂਆਤ ਹੋਈ, ਗੁਰੂ ਸਾਹਿਬ ਜੀ ਦੇ ਸਰੂਪ ਬੁੱਧ ਜਵਾਹਰ ਸਿੰਘ ਵਾਲਾ ਚ ਗਾਇਬ ਹੋਣ ਨਾਲ ਸਾਰਾ 2016 ਦਾ ਵਰ੍ਹਾ ਲੰਘ ਗਿਆ। ਸਭ ਤੋਂ ਜ਼ਿਆਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਹੜੇ ਨੇ ਉਹ ਬੇਅਦਬ ਕੀਤੇ ਗਏ ਨੇ। ਅੱਜ ਕਿਵੇਂ ਰਾਮਪੁਰਾ ਫੂਲ ਦੇ ਵਿੱਚ ਮਲੂਕੇ ਵਰਗਾ ਬੰਦੇ ਜਿਹੜਾ ਅਕਾਲੀਆਂ ਦਾ ਮਿਨਿਸਟਰ ਹੈ ਔਰ ਇਹ ਹਿੰਦੂ ਕਵੀਆਂ ਦੀ ਇੰਨੀ ਜੁਰਤ, ਤੇ ਉਹਨਾਂ ਨੇ ਕਿਵੇਂ ਜਿਹੜਾ ਅਰਦਾਸ ਦੀ ਬੇਅਦਬੀ ਕੀਤੀ ਹੈ, ਸਿੱਖ ਹਿਰਦਿਆਂ ਨੂੰ ਵਲੂੰਦਰਿਆ। ਇਹ ਸਾਰਾ ਪਾਰਟ ਜਿਹੜਾ ਇਸ ਦੇ ਨਾਲ ਜੁੜ ਕੇ ਇਹ ਜ਼ਾਹਰਾ ਤੌਰ ਦੇ ਉੱਤੇ ਕੌਮ ਦੇ ਸਾਹਮਣੇ ਅੱਜ ਇਹ ਸਵਾਲ ਹੈ ਵਰ੍ਹਾ 2017 ਦੀ ਪਿਕਨਿਕ, ਅਸੀਂ ਆਪਣੀ ਆਜ਼ਾਦੀ ਦੇ ਹੱਕ ਨੂੰ, ਆਪਣੇ ਹੋਮਲੈਂਡ ਨੂੰ ਲਿਬਰੇਟ ਕਰਵਾਉਣਾ ਔਰ ਦਰਿਆਏ ਜਮਨਾ ਤੋਂ ਵਾਘਾ ਤੱਕ ਉਹ ਆਜ਼ਾਦ ਪ੍ਰਭੂ ਸਤਾ ਸੰਪੰਨ ਦੇਸ਼ ਖਾਲਿਸਤਾਨ ਦੀ ਸਿਰਜਣਾ ਲਈ ਆਪਣਾ ਯੋਗਦਾਨ ਪਾਉਣਾ, ਜਿੱਥੇ ਕਿ ਬਿਨਾਂ ਜ਼ਾਤ, ਰੰਗ, ਨਸਲ, ਧਰਮ ਦੇ ਵਿਤਕਰੇ ਦੇ ਸਾਰੇ ਜਿਹੜੇ ਨੇ ਉਹ ਆਜ਼ਾਦੀ ਦਾ ਨਿੱਘ ਮਾਣ ਸਕਣ। ਔਰ ਖਾਲਿਸਤਾਨ ਜ਼ਿੰਦਾਬਾਦ ਦੇ ਨਾਰਿਆਂ ਦੀ ਗੂੰਜ ਦੇ ਵਿੱਚ ਨਵੇਂ ਸਾਲ ਦੀ ਸ਼ੁਰੂਆਤ ਹੋਈ। ਸੋ ਇਹ ਮੁੱਖ ਤੌਰ ਦੇ ਉੱਤੇ ਪ੍ਰੋਗਰਾਮ ਸੀ। ਪਿਛਲੇ ਕੱਲ ਮੈਂ ਫ੍ਰੈਜ਼ਨੋ ਸਟੇਟ ਯੂਨੀਵਰਸਿਟੀ ਦੇ ਸਟੂਡੈਂਟਸ ਦੇ ਨਾਲ ਇੰਟਰੈਕਸ਼ਨ ਕਰਨ ਦਾ ਮੌਕਾ ਵੀ ਬਣਿਆ ਔਰ ਆਉਣ ਵਾਲੇ ਦਿਨਾਂ 'ਚ ਜਿੱਥੇ ਅਸੀਂ ਵੱਖ-ਵੱਖ ਛੋਟੀ ਮੀਟਿੰਗਸ ਕਰ ਰਹੇ ਹਾਂ, ਮੁੱਖ ਤੌਰ ਤੇ ਸੈਚਰਡੇ ਵਾਲੇ ਦਿਨ ਇੱਕ ਸੈਮੀਨਾਰ ਜਿਹੜਾ ਕਿ ਗੁਰਦੁਆਰਾ ਸਿੰਘ ਸਭਾ ਮਿਰਪੀਟਸ ਦੇ ਵਿੱਚ ਹੈ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਇੱਕ ਪ੍ਰੋਫੈਸਰ ਆਏ ਹੋਏ ਨੇ, ਪ੍ਰੋਫੈਸਰ ਕੁਲਜੀਤ ਸਿੰਘ ਢੇਸੀ, ਔਰ ਸਾਨੂੰ ਉਹਨਾਂ ਨੇ 10ਵੇਂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ 5 ਜਨਵਰੀ ਨੂੰ ਜਿਹੜਾ ਕਿ ਮੂਲ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਹੈ ਉਹ ਹੈ, ਉਸ ਦੇ ਲਈ ਮੈਂ ਇਸ ਵੀਕਐਂਡ ਕਹਾਂਗਾ। ਔਰ ਜਿਹੜਾ ਫਿਰ ਕਮਿੰਗ ਮੰਡੇ ਅਸੀਂ ਲਾਈਵ ਸਟੂਡੀਓ 'ਚ ਬੈਠ ਕੇ ਆਪਣੇ ਦਰਸ਼ਕਾਂ ਦੇ ਨਾਲ ਸਾਂਝ ਪਾਵਾਂਗੇ। ਇਹ ਸਾਡੇ ਰੁਝਾਨ ਨੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਜਿਸ ਤਰ੍ਹਾਂ ਕਿ ਅੱਜ ਆਪਾਂ ਨਵੇਂ ਸਾਲ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਤੇ ਇਸ ਦੇ ਦੌਰਾਨ ਕਾਫੀ ਇਸ਼ੂ ਵੀ ਆਏ ਹੋਣਗੇ ਤੇ ਆਪਾਂ ਤੁਹਾਡੇ ਨਾਲ ਉਹਨਾਂ ਬਾਰੇ ਗੱਲਬਾਤ ਕਰਾਂਗੇ। ਇੱਥੇ ਲੈਂਦੇ ਹਾਂ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।